ਰੁਝਾਨ ਦੇਖੀਏ ਤੇ ਰੁਝਾਨਾਂ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਦੀ ਜਾਂ ਰਿਪਬਲਿਕਨ ਪਾਰਟੀ ਇਨ ਜਨਰਲ ਕਹਿ ਲਓ, ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਜ਼ਿਆਦਾ ਵਧੀਆ। ਖਾਸ ਤੌਰ 'ਤੇ ਸਾਨੂੰ ਇਹ ਸਾਰਿਆਂ ਨੂੰ ਪਤਾ ਕਿ ਜਦ ਕੈਲੀਫੋਰਨੀਆ ਦੇ ਵਿੱਚ, ਸੌਰੀ ਅਮਰੀਕਾ ਦੇ ਵਿੱਚ ਜਿਹੜੀ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਹੁੰਦੇ ਆ ਉਹ ਜ਼ਿਆਦਾ ਮੈਟਰ ਕਰਦੇ, ਕੰਪੈਰੇਟਿਵ ਜਿਹਨੂੰ ਸਵਿੰਗ ਸਟੇਟਸ ਵੀ ਕਹਿੰਦੇ ਆ, ਉਹਨਾਂ ਦੇ ਬੇਸ ਦੇ ਉੱਤੇ ਐਰੀਜ਼ੋਨਾ, ਫਲੋਰੀਡਾ, ਜਾਰਜੀਆ, ਆਇਓਵਾ, ਮੇਨ, ਮਿਸ਼ੀਗਨ, ਮੋਂਟਾਨਾ, ਨੇਬਰਾਸਕਾ ਵਗੈਰਾ, ਨਾਰਥ ਕੈਰੋਲਾਈਨਾ, ਓਹਾਇਓ, ਪੈਂਸਿਲਵੇਨੀਆ, ਇਸ ਵਾਰੀ ਟੈਕਸਸ ਵੀ ਸਵਿੰਗ ਸਟੇਟ ਸੀ, ਅਤੇ ਵਿਸਕੌਨਸਨ ਦੇ ਨਾਲ। ਸੋ ਇਹਨਾਂ ਜਿਹੜੀਆਂ ਸਾਰੀਆਂ ਸਟੇਟਸ ਮੈਂ ਹੁਣੇ ਲਈਆਂ, ਇਹਨਾਂ ਦੇ ਜਿਨ੍ਹਾਂ ਦੇ ਹੁਣੇ ਮੈਂ ਨਾਂ ਲਏ, ਇਹਨਾਂ ਦੇ ਵਿੱਚ ਮਿਨੇਸੋਟਾ, ਐਰੀਜ਼ੋਨਾ ਨੂੰ ਛੱਡ ਕੇ ਅਤੇ ਨੇਬਰਾਸਕਾ ਦੀ ਇੱਕ ਸੀਟ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਜੀਓਪੀ ਯਾਨੀ ਕਿ ਟਰੰਪ ਹੁਣੇ ਜਿਹੜੇ ਆ ਉਹ ਅੱਗੇ ਜਾ ਰਹੇ ਆ। ਸੋ ਅਜੇ ਜਿਹੜੇ ਰਿਜ਼ਲਟ ਆ ਆਫੀਸ਼ੀਅਲੀ ਡਿਕਲੇਅਰ ਨਹੀਂ ਹੋਏ। ਸੋ ਜੋ ਇਹ ਜਿਹੜੇ ਕਿਉਂਕਿ ਕਾਊਂਟਿੰਗ ਹੈ ਜੀ ਵੀ ਇਹਨਾਂ ਦੀ ਚੱਲਦੀ ਪਈ ਹੈ, ਜੋ ਰਿਜ਼ਲਟ ਇਹਨਾਂ ਦੇ ਸਾਹਮਣੇ ਆਉਣਗੇ ਉਸ ਦੇ ਨਾਲ ਅਸੀਂ ਰੇਡੀਓ ਦੇ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਰਵਾਂਗੇ। ਜੀ ਬਿਲਕੁਲ। ਇੱਕ ਜਿਹੜੀ ਕਿ ਆਪਾਂ ਗੱਲਬਾਤ ਕਰ ਰਹੇ ਹਾਂ, ਜਿਵੇਂ ਤੁਸੀਂ ਕੀ ਦੱਸਿਆ ਕਿ ਆਈ ਥਿੰਕ ਕਈ ਜਿਹੜੇ ਨਵੇਂ ਰਿਜ਼ਲਟ ਲੋਕ ਵੇਖਦੇ ਨੇ, ਜਾਂ ਜਿਨ੍ਹਾਂ ਨੇ ਕਿ ਜ਼ਿਆਦਾਤਰ US ਰਿਜ਼ਲਟ ਨੂੰ ਕਵਰ ਨਹੀਂ ਕੀਤਾ ਪਹਿਲਾਂ, ਜਦੋਂ ਆਪਾਂ ਕਿਸੇ ਵੀ ਵੈਬਸਾਈਟ ਦੇ ਉੱਤੇ ਜਾਂ ਨਿਊਜ਼ ਚੈਨਲ ਦੇ ਉੱਤੇ ਵੇਖਦੇ ਹਾਂ ਜਾਂ ਕਿਤੇ ਵੀ, ਤਾਂ ਰਾਈਟ ਨਾਓ ਜਿਹੜੀ ਟੈਲੀ ਆਪਾਂ ਨੂੰ ਦਿਸ ਰਹੀ ਹੈ, ਜੋ ਬਾਈਡਨ ਦੇ ਹੱਕ ਦੇ ਵਿੱਚ 223 ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੱਕ ਦੇ ਵਿੱਚ 118, ਅਤੇ ਕਾਫੀ ਸੌਖਾ ਆਈ ਥਿੰਕ ਇਹ ਲੋਕਾਂ ਨੂੰ ਅਜ਼ਿਊਮ ਹੋ ਜਾਂਦਾ ਹੈ ਕਿ ਸ਼ਾਇਦ ਜੋ ਬਾਈਡਨ ਹੈ ਜਿਹੜੇ ਜੀ ਕਾਫੀ ਲੀਡ ਨਾਲ ਅੱਗੇ ਚੱਲ ਰਹੇ ਨੇ ਅਤੇ ਉਹ ਜਿੱਤ ਰਹੇ ਨੇ ਜੀ। ਪਰ ਇੱਥੋਂ ਦਾ ਜਿਹੜਾ ਜੀ ਸਿਸਟਮ ਹੈ, ਜਿਹੜਾ ਆਪਾਂ ਕਹਿ ਦਈਏ ਡੈਮੋਕ੍ਰੈਟਿਕ ਢਾਂਚਾ ਜਾਂ ਇਲੈਕਸ਼ਨ ਦਾ, ਖਾਸ ਕਰਕੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਢਾਂਚਾ, ਉਹ ਥੋੜ੍ਹਾ ਜਿਹਾ ਡਿਫਰੈਂਟ ਹੈ, ਕਾਫੀ ਡਿਫਰੈਂਟ ਐਕਚੁਅਲੀ, ਕਿਉਂਕਿ ਜਿਹੜਾ ਸਾਡਾ ਬੇਸ ਆ ਕਾਫੀ ਅਸੀਂ ਇਮੀਗ੍ਰੈਂਟ ਇੰਡੀਆ ਤੋਂ ਆਏ ਆ, ਜਾਂ ਲਿਸਨਰ ਜਿਹੜੇ ਆ ਉਹ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਆ, ਉੱਥੋਂ ਦੇ ਜਿਹੜੇ ਸਿਸਟਮ ਉਹ ਥੋੜ੍ਹੇ ਡਿਫਰੈਂਟ ਆ। ਜਗਮੋਹਨ ਜੀ, ਅਸੀਂ ਇੱਦਾਂ ਕਰਦੇ ਹਾਂ, 2 ਮਿੰਟ ਦੇ ਵਿੱਚ ਅਸੀਂ ਸਾਰਾ ਐਕਸਪਲੇਨ ਕਰ ਦਿੰਦੇ ਹਾਂ ਕਿ ਇਹ ਸਿਸਟਮ ਕਿਸ ਤਰ੍ਹਾਂ ਦਾ। ਜੀ। ਅਮਰੀਕਾ ਦੇ ਵਿੱਚ ਜਿੱਦਾਂ ਪਹਿਲਾਂ ਦੱਸਿਆ ਕਿ 3 ਪਾਵਰ ਹਾਊਸ ਆ, ਜਿਹੜੇ ਜਿਹੜੇ ਪੋਲੀਟੀਕਲ ਪਾਵਰ ਹਾਊਸ ਆ, ਇਹਦੀ ਜਿਹੜੀ ਪੋਲੀਟੀਕਲ ਪਾਵਰ ਆ 3 ਹਿੱਸਿਆਂ ਵਿੱਚ ਡਿਵਾਈਡ ਆ, ਸੈਨੇਟ, ਕਾਂਗਰਸ ਜਿਹਨੂੰ ਹਾਊਸ ਵੀ ਕਹਿ ਦਿੰਦੇ ਆ, ਅਤੇ ਤੀਸਰਾ ਹੈਗਾ ਪ੍ਰੈਜ਼ੀਡੈਂਸ਼ੀਅਲ, ਵਾਈਟ ਹਾਊਸ। ਸੋ ਜਿਹੜੀ ਤੇ ਹੈਗੇ ਆ ਕਾਂਗਰਸ ਜਿਹਨੂੰ ਅਸੀਂ ਕਹਿੰਦੇ ਆ, ਉਹ ਤਾਂ ਹੁੰਦੀ ਆ ਉਹਨਾਂ ਦੀ 2 ਸਾਲ ਦੀ ਟਰਮ ਹੁੰਦੀ ਆ, ਹਰ 2 ਸਾਲ ਬਾਅਦ ਇਲੈਕਸ਼ਨ ਉਹਨਾਂ ਦੀ ਹੁੰਦੀ ਆ। ਜਿਹੜੇ ਸੈਨੇਟਰ ਹੁੰਦੇ ਆ ਉਹਨਾਂ ਦੀ 6 ਸਾਲ ਦੀ ਟਰਮ ਹੁੰਦੀ ਆ। ਸੋ ਸਾਨੂੰ ਪਤਾ ਵੀ ਹਰ 2 ਸਾਲ ਬਾਅਦ ਅਮਰੀਕਾ 'ਚ ਇਲੈਕਸ਼ਨਾਂ ਹੁੰਦੀਆਂ, ਅਤੇ ਉਹ ਤੀਜੀ ਟਰਮ ਦੇ ਉੱਤੇ ਉਹਨਾਂ ਦੀ ਇਲੈਕਸ਼ਨ ਹੁੰਦੀ ਆ। ਸੋ ਇਹ ਕਈ ਸੈਨੇਟ ਹੁੰਦੀਆਂ, ਜਿੱਦਾਂ ਇਹਨਾਂ ਦੀ ਜਿਹੜੀ ਡਿਵੀਜ਼ਨ ਆ ਉਹ ਹੈਗੀ ਆ ਕਿ 1/3 ਜਿਹੜੀਆਂ ਹੈਗੀਆਂ ਐਵਰੀ ਅਦਰ ਈਅਰ, ਹਰ 2 ਸਾਲ ਬਾਅਦ ਉਹਨਾਂ ਦੀ ਇਲੈਕਸ਼ਨ ਹੁੰਦੀ ਆ। ਅਤੇ ਜਿਹੜੇ ਪ੍ਰੈਜ਼ੀਡੈਂਟ ਦਾ ਆਫਿਸ ਆ, ਉਹਦੀ ਜਿਹੜੀ ਇਲੈਕਸ਼ਨ ਆ ਉਹ ਹੁੰਦੀ ਆ ਹਰ 4 ਸਾਲ ਬਾਅਦ। ਸੋ 2 ਸਾਲ ਬਾਅਦ, 4 ਸਾਲ ਬਾਅਦ ਅਤੇ 6 ਸਾਲ, 2 ਸਾਲ ਬਾਅਦ ਹਾਊਸ ਦੀ, 4 ਸਾਲ ਬਾਅਦ ਪ੍ਰੈਜ਼ੀਡੈਂਟ ਦੀ, ਅਤੇ 6 ਸਾਲ ਬਾਅਦ ਸੈਨੇਟ ਦੀ। ਸੋ ਜਿਹੜੇ ਤੇ ਹੈਗੇ ਆ ਹਾਊਸ, ਉਹ ਹੁੰਦਾ ਵਾ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ, ਜਿਹਨੂੰ ਅਸੀਂ ਆਮ ਜੇ ਸਿੱਧੇ ਪੱਧਰੇ ਅੱਖਰਾਂ ਵਿੱਚ ਆਖਣਾ ਤਾਂ ਜਿੱਦਾਂ ਆਪਾਂ ਲੋਕ ਸਭਾ ਦੇ ਲੋਕ ਸਭਾ ਦੀ ਇਲੈਕਸ਼ਨ, ਇੰਡੀਆ ਦੀ ਲੋਕ ਸਭਾ ਦੀ ਇਲੈਕਸ਼ਨ ਦੇ ਅਕੋਰਡਿੰਗ। ਜਿਹੜੇ ਸੈਨੇਟ ਹੁੰਦੀ ਆ ਉਹ ਹਰ ਇੱਕ ਸਟੇਟ ਦੀ ਹੁੰਦੀ ਆ। ਸੋ ਜਦੋਂ ਅਮਰੀਕਾ ਦਾ ਕੌਂਸਟੀਟਿਊਸ਼ਨ ਬਣਨਾ ਸ਼ੁਰੂ ਹੋਇਆ ਲੇਟ 1700s ਦੇ ਵਿੱਚ, ਅਤੇ ਜਿਹੜੇ ਇਹਨਾਂ ਦੇ ਫਾਊਂਡਿੰਗ ਫਾਦਰ ਸੀ, ਉਹਨਾਂ ਨੇ ਇੱਕ ਇਹ ਪ੍ਰੋਵੀਜ਼ਨ ਰੱਖੀ ਸੀ ਕਿ ਜਿਹੜੇ ਘੱਟ ਗਿਣਤੀ ਲੋਕ ਆ, ਜਿਹੜੇ ਛੋਟੀਆਂ ਸਟੇਟਸ ਆ, ਉਹਨਾਂ ਕੋਲ ਵੀ ਥੋੜ੍ਹੀ ਪਾਵਰ ਹੈ। ਹੁਣ ਅਸੀਂ ਜਿੱਦਾਂ ਕਹਿੰਦੇ ਪੰਜਾਬ ਕੋਲ 1.5% ਪਾਪੂਲੇਸ਼ਨ ਹੋਣ ਕਰਕੇ ਇੰਡੀਆ ਵਿੱਚ ਉਹਨਾਂ ਦੀ ਹੈਸੀਅਤ ਨਹੀਂ ਹੈਗੀ। ਸੋ ਉਹਨਾਂ ਦੇ ਹੱਕ ਰੱਖਣ ਦੇ ਲਈ ਇਹਨਾਂ ਸੈਨੇਟ ਨੂੰ ਲੈ ਕੇ ਆਉਂਦਾ ਕਿ ਡਜ਼ਨਟ ਮੈਟਰ ਸਟੇਟ ਵੱਡੀ ਹੋਵੇ। ਕੈਲੀਫੋਰਨੀਆ ਜਿਹਦੀ ਪਾਪੂਲੇਸ਼ਨ ਸਾਨੂੰ ਪਤਾ ਕਰੋੜਾਂ ਦੇ ਵਿੱਚ ਆ, ਉਹਦੇ ਵੀ 2 ਸੈਨੇਟਰ ਹੋਣੇ ਆ, ਅਤੇ ਮੋਂਟਾਨਾ ਵਰਗੀ ਸਟੇਟ ਜਿਹਦੇ ਕੁਝ ਲੱਖ। ਬਿਲਕੁਲ ਇਹ ਜਿਹੜੀ ਘੱਟ ਗਿਣਤੀਆਂ ਦੀ ਜਿਹੜੀ ਸਟੇਟ ਆ ਜਾਂਦੀ ਹੈ, ਉਹਨਾਂ ਦੇ ਬਿਲਕੁਲ ਤੁਸੀਂ ਕਿਹਾ ਕਿ ਇਹ ਲੋਕ ਆਮ ਤੌਰ 'ਤੇ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਕਿ ਜਿੱਥੇ ਪਾਪੂਲੇਸ਼ਨ ਘੱਟ ਹੈ, ਫਿਰ ਉਹਨਾਂ ਦੀ ਸੁਣੀ ਨਹੀਂ ਜਾਂਦੀ, ਉਸ ਚੀਜ਼ ਨੂੰ ਕਵਰ ਅਪ ਕਰਨ ਦੇ ਹੱਕ ਰਾਖਵੇਂ ਦੇ ਲਈ ਇਹ ਸੈਨੇਟ ਸਿਸਟਮ ਪਰ ਸਟੇਟ ਜਿਹੜਾ 2 ਸੈਨੇਟਰ ਦਾ ਇਹ ਲੈ ਕੇ ਆਏ ਪ੍ਰੋਵੀਜ਼ਨ, ਅਤੇ ਇਸ ਕਰਕੇ 100 ਸੈਨੇਟਰ ਜਿਹੜੇ ਜੀ ਸੈਨੇਟ ਦੇ ਵਿੱਚ ਹੁੰਦੇ ਨੇ ਜੀ। ਸੋ ਹੁਣ ਅਸੀਂ ਜੋ ਕਰੰਟ ਸਿਚੁਏਸ਼ਨ ਚੱਲ ਰਹੀ ਆ, ਆਪਾਂ ਆਹ ਇਲੈਕਸ਼ਨ ਨੂੰ ਛੱਡ ਦਈਏ 2016 ਦੀ ਇਲੈਕਸ਼ਨ ਜਾਂ ਉਸ ਤੋਂ ਬਾਅਦ 2018 ਦੀ ਇਲੈਕਸ਼ਨ ਹੋਈ ਆ, ਉਹਦੇ ਵਿੱਚ ਸਾਡੇ ਕੋਲ ਅਸੀਂ ਦੇਖਿਆ ਕਿ ਜਿਹੜੀ ਪ੍ਰੈਜ਼ੀਡੈਂਟ ਉਹ ਡੋਨਲਡ ਟਰੰਪ ਰਿਪਬਲਿਕਨ, ਜਿਹੜੀ ਸੈਨੇਟ ਆ ਉਹਦੇ ਵਿੱਚ 53 ਸੀਟਾਂ ਮੈਜੋਰਿਟੀ ਜਿਹੜੀ ਆ ਉਹ ਰਿਪਬਲਿਕਨ ਕੋਲ ਹੈਗੀ, ਜਿਹੜਾ ਹਾਊਸ ਆ ਉਹ ਡੈਮੋਕ੍ਰੇਟਸ ਕੋਲ ਆ। ਸੋ ਜਦੋਂ ਵੀ ਕੋਈ ਬਿੱਲ ਪਾਸ ਕਰਨਾ ਹੁੰਦਾ, ਸੋ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਮੇਜਰ ਬਿੱਲ ਪਾਸ ਕਰਨਾ ਹੁੰਦਾ ਉਹਦੇ ਵਿੱਚ ਇਹ ਹੁੰਦਾ ਕਿ 3 ਆਫਿਸ ਦੀ ਮਨਜ਼ੂਰੀ ਚਾਹੀਦੀ ਹੁੰਦੀ ਆ,
ਐਕਸੈਪਸ਼ਨਸ ਹੈਗੀਆਂ ਕੁਛ, ਪਰ ਮੋਟੇ ਤੌਰ 'ਤੇ ਕਹਿ ਲਈਏ ਡੈਮੋਕ੍ਰੈਟ ਹੁਣ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਜਿੱਦਾਂ ਸਟੇਟ ਸੈਨੇਟ ਇੱਕ ਪਾਰਟੀ ਕੋਲ ਡੈਮੋਕ੍ਰੇਟ ਮਾਫੀ ਚਾਹੁੰਦਾ ਬਾਰ ਮੇਰੇ ਮੂੰਹ 'ਚ ਡੈਮੋਕ੍ਰੇਟ ਆਉਂਦਾ ਸੈਨੇਟ ਇੱਕ ਪਾਰਟੀ ਕੋ ਹੋਏ ਅਤੇ ਹਾਊਸ ਇੱਕ ਪਾਰਟੀ ਕੋ ਹੋਏ ਅਤੇ ਇਹਦੇ ਵਿੱਚ ਕਈ ਵਾਰ ਬਿੱਲ ਪਾਸ ਕਰਨ ਦੇ ਵਿੱਚ ਸਮੱਸਿਆ ਆਉਂਦੀ ਹੈ ਜਿੱਦਾਂ ਅਸੀਂ ਹੁਣ ਪਿੱਛੇ ਜੇ ਦੇਖਿਆ ਕਿ ਜੀ ਸੈਕਿੰਡ ਕਰੋਨਾ ਵਾਇਰਸ ਚੈੱਕ ਨਹੀਂ ਪਾਸ ਹੋ ਸਟਿਮੂਲਸ ਜੀ ਪੈਕੇਜ ਬਿਲਕੁਲ ਨਹੀਂ ਪਾਸ ਹੋ ਸਕਿਆ ਸੋ ਇੱਕ ਹਿਸਾਬ ਨਾਲ ਮਾੜਾ ਕਿ ਕੁਛ ਕੰਮ ਨਹੀਂ ਹੁੰਦਾ ਪਰ ਨਾਲ ਦੀ ਨਾਲ ਵਧੀਆ ਵੇ ਕਿ ਉਹ ਨੈਗੋਸ਼ੀਏਟ ਕਰ ਸਕਦੇ ਚੈੱਕ ਐਂਡ ਬੈਲੈਂਸ ਚੈੱਕ ਐਂਡ ਰਹਿੰਦੇ ਨੇ ਬੈਲੈਂਸ ਬਿਲਕੁਲ ਸੋ ਇਸ ਤਰ੍ਹਾਂ ਕਰਕੇ ਅਮਰੀਕਾ ਦੀ ਜਿਹੜੀ ਪੋਲੀਟਿਕਸ ਆ ਉਹ ਡਿਫਰੈਂਟ ਆ ਹੁਣ ਜਦੋਂ ਇੰਡੀਆ ਵਾਲੇ ਆ ਉਹਨਾਂ ਵੀ ਇਹਨਾਂ ਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਰਾਜ ਸਭਾ ਦੀ ਨੋਮੀਨੇਸ਼ਨ ਪਰ ਉਹ ਐਪਲ ਟੂ ਐਪਲ ਉਹਨੂੰ ਕੰਪੈਰੀਜ਼ਨ ਨਹੀਂ ਕਰ ਸਕਦੇ ਸੋ ਇਸ ਤਰ੍ਹਾਂ ਵਾ ਜੀ ਇਹ 3 ਹਾਊਸ ਆ ਅਮਰੀਕਾ ਦੇ ਸੋ ਇਸ ਟਾਈਮ 'ਤੇ ਤੁਸੀਂ ਜਦੋਂ ਸੈਨੇਟ ਦੀ ਗੱਲ ਕਰਦੇ ਹਾਂ ਅਤੇ ਅਸੀਂ ਹੁਣ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੱਸਿਆ ਅਤੇ ਅਸੀਂ ਸੈਨੇਟ ਦੀ ਗੱਲ ਕਰਦੇ ਤਾਂ ਹੁਣ ਤੱਕ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਕੋਲ 42 ਸੀਟਸ ਆ ਅਤੇ GOP ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਨਾਲ ਸੰਬੰਧਿਤ ਰਿਪਬਲਿਕਨ ਪਾਰਟੀ ਉਹਨਾਂ ਕੋਲ 45 ਸੀਟਾਂ ਸੋ ਇਸ ਵਾਰੀ ਜਿਹੜੀ ਇਹਨਾਂ ਦੀ ਸਟ੍ਰੈਟਜੀ ਇਹ ਸੀ ਕਿ ਹਾਊਸ ਤਾਂ ਆਲਰੇਡੀ ਡੈਮੋਕ੍ਰੇਟ ਕੋ ਹੈਗਾ ਸੀ ਇਹ ਕੋਸ਼ਿਸ਼ ਇਹ ਕਰਦੇ ਡੈਮੋਕ੍ਰੇਟ ਪਾਰਟੀ ਦੀ ਇਹ ਜੇ ਸਿਰ ਤੋੜ ਕਰਕੇ ਕੋਸ਼ਿਸ਼ ਸੀ ਕਿ ਅਸੀਂ 3 ਜਾਂ 4 ਸੀਟਾਂ ਨੂੰ ਫਲਿੱਪ ਕਰ ਦਈਏ ਸੋ ਰਿਜ਼ਲਟ ਬੜਾ ਇੰਟਰਸਟਿੰਗ ਆ ਉਹਦੇ ਵਿੱਚ ਇਹ ਹੈ ਕਿ ਐਲਾਬਾਮਾ ਦੇ ਵਿੱਚ ਜਿਹੜੇ ਡੈਮੋਕ੍ਰੇਟ ਆ ਉਹ ਇੱਕ ਸੀਟ ਲੂਜ਼ ਕਰ ਰਹੇ ਆ ਸੈਨੇਟ ਦੀ ਔਨ ਦੀ ਅਦਰ ਸਾਈਡ ਅਸੀਂ ਇਹ ਦੇਖੀਏ ਕਿ ਜਿਹੜੇ ਮਿਸ਼ੀਗਨ ਦੇ ਵਿੱਚ ਵੀ ਇੱਕ ਹੋਰ ਸੀਟ ਲੂਜ਼ ਕਰ ਗਏ ਆ ਪਰ ਕੋਲੋਰਾਡੋ ਦੇ ਵਿੱਚ ਉਹ ਇੱਕ ਸੀਟ ਗੇਨ ਕਰ ਗਿਆ ਸੋ ਜੇ ਪ੍ਰੋਜੈਕਸ਼ਨਸ ਇਸੇ ਹਿਸਾਬ ਦੇ ਨਾਲ ਰਹੀਆਂ ਅਤੇ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਸ਼ਾਇਦ ਜੇ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਕਿਉਂਕਿ ਰਿਜ਼ਲਟ ਤਾਂ ਜੇ ਆਉਣੇ ਆ ਉਦੋਂ ਅਸੀਂ ਦੇਖਾਂਗੇ ਪਰ ਜੇ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਚੱਲ ਰਿਹਾ ਤਾਂ ਮੈਨੂੰ ਲੱਗਦਾ ਕਿ ਰਿਪਬਲਿਕਨ ਕੋ ਸੈਨੇਟ ਮੈਜੋਰਿਟੀ ਰਹੇਗੀ ਜੀ ਬਿਲਕੁਲ ਉਹ ਆਪਣੀ ਲੀਡ ਜਿਹੜੀ ਮੈਜੋਰਟੀ ਹੈਗੀ ਸੈਨੇਟ ਦੇ ਵਿੱਚ ਉਹ ਬਰਕਰਾਰ ਰੱਖਣਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਪਾਸੇ ਦੋਨਾਂ ਪਾਰਟੀਆਂ ਨੇ ਦੋ ਸਟੇਟਸ ਦੇ ਵਿੱਚ ਇੱਕ ਸੀਟ ਲੂਜ਼ ਕੀਤੀ ਹੈ ਅਤੇ ਦੂਸਰੇ ਪਾਸੇ ਦੋਨਾਂ ਪਾਰਟੀਜ਼ ਨੇ ਇੱਕ ਸਟੇਟ ਦੇ ਵਿੱਚ ਇੱਕ ਸੀਟ ਗੇਨ ਕੀਤੀ ਹੈ ਅਤੇ ਆਲ ਓਵਰ ਜਿਹੜਾ ਜੀ ਬੈਲੈਂਸ ਉੱਥੇ ਹੀ ਰਹਿ ਗਿਆ ਇੱਕ ਉਮੀਦ ਕਰ ਰਹੇ ਸੀ ਕਿ ਡੈਮੋਕ੍ਰੈਟਿਕ ਪਾਰਟੀ ਕਿ ਕੈਲੀਫੋਰਨੀਆ ਦੇ ਵਿੱਚ ਸੈਨੇਟਰ ਕਮਲਾ ਹੈਰਿਸ ਦੀ ਸੀਟ ਜਿਹੜੀ ਜੀ ਖਾਲੀ ਹੋਊਗੀ ਜੇ ਉਹ ਉਪ ਰਾਸ਼ਟਰਪਤੀ ਬਣਦੇ ਨੇ ਪਰ ਹਾਲੀਆ ਜਿਹੜੇ ਜੇ ਚੱਲ ਰਹੇ ਪ੍ਰੋਜੈਕਸ਼ਨਸ ਉਸ ਗੱਲ ਨੂੰ ਫੇਵਰ ਨਹੀਂ ਕਰ ਰਹੇ ਪਰ ਹਜੇ ਵੀ ਆਪਾਂ ਕਹਿ ਦਈਏ ਟੂ ਅਰਲੀ ਟੂ ਕਾਲ ਹਾਂਜੀ ਕਿਉਂਕਿ ਪੈਨਸਿਲਵੇਨੀਆ ਮਿਸ਼ੀਗਨ ਵਿਸਕੌਨਸਿਨ ਹਜੇ ਵੀ ਇੱਥੇ ਜਿਹੜੀਆਂ ਜੀ ਕਾਲ ਆਊਟਸ ਇਹ ਸਟੇਟਸ ਨਹੀਂ ਹੋਈਆਂ ਇੱਥੇ ਕਾਊਂਟਿੰਗ ਚੱਲ ਰਹੀ ਹੈ ਹਾਲਾਂਕਿ ਲੀਡ ਜਿਹੜੇ ਜੀ ਆਪਾਂ ਜਿਵੇਂ ਗੱਲਬਾਤ ਕਰ ਰਹੇ ਹਾਂ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਹ ਲਗਾਤਾਰ ਵੱਧ ਰਹੀ ਹੈ ਬਿਲਕੁਲ ਅਤੇ ਸਰੋਤਿਆਂ ਨੂੰ ਇਹ ਵੀ ਨਾਲ ਦੇ ਨਾਲ ਆਪਾਂ ਬੇਨਤੀ ਕਰਦੇ ਜਾਂਦੇ ਜੀ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ ਨੰਬਰ 408 272 5200 ਦੇ ਉੱਤੇ ਜੀ ਅਤੇ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਅਸੀਂ ਗੱਲਬਾਤ ਕਰਨੀ ਆ ਕੈਲੀਫੋਰਨੀਆ ਜਾਂ ਹੋਰ ਮੈਜੋਰਿਟੀ ਜਿੱਥੇ ਆਪਣੀ ਪੰਜਾਬੀ ਪਾਪੂਲੇਸ਼ਨ ਜ਼ਿਆਦਾ ਉਹਨਾਂ ਦੇ ਜੋ ਇੰਪੋਰਟੈਂਟ ਪ੍ਰੋਪੋਜੀਸ਼ਨਸ ਉਹਨਾਂ ਦੇ ਕੀ ਹਾਲਾਤ ਚੱਲ ਰਹੀ ਆ ਆਪਣੇ ਲੋਕਲ ਕੈਂਡੀਡੇਟਸ ਜਿਹੜੇ ਆ ਉਹ ਕੁਛ ਉਹਨਾਂ ਦੀ ਇਲੈਕਸ਼ਨਾਂ ਦੀ ਵੀ ਅਸੀਂ ਗੱਲਬਾਤ ਕਰੀਏ ਅਗਲੀ ਜਿਹੜੀ ਵੱਡੀ ਖਬਰ ਆ ਰਹੀ ਆ ਉਹ ਆ ਰਹੀ ਜੀ ਵਾਸ਼ਿੰਗਟਨ ਸਟੇਟ ਤੋਂ ਆਪਣੇ ਉੱਪਰ ਬ੍ਰਿਟਿਸ਼ ਕੋਲੰਬੀਆ ਦੇ ਨਾਲ ਦੀ ਸਟੇਟ ਪੈਸੀਫਿਕ ਵਾਸ਼ਿੰਗਟਨ ਸਟੇਟ ਉਹਦੇ ਵਿੱਚ ਜਿਹੜੇ ਗਵਰਨਰ ਆ ਜੇਨਸਲੇ ਹੁਣ ਵੀ ਉਹੀ ਗਵਰਨਰ ਆ ਉਹੀ ਲੀਡ ਦੇ ਉੱਤੇ ਜਾ ਰਹੇ ਆ ਸੋ 60% ਜਿਹੜੀਆਂ ਵੋਟਾਂ ਉਹ ਲੈ ਕੇ ਜਾ ਰਹੇ ਆ ਸੋ ਅਸੀਂ ਦੇਖਿਆ ਕਿ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਕੁਛ ਸਟੇਟ ਗਵਰਨਰਸ ਦੀਆਂ ਜਿਹੜੀਆਂ ਸੀਟਾਂ ਸੀ ਉਹਦੇ ਉੱਤੇ ਵੀ ਇਲੈਕਸ਼ਨ ਹੋ ਰਹੀ ਸੀ ਡੈਲਾਵੇਅਰ ਇੰਡੀਆਨਾ ਮੋਂਟਾਨਾ ਨਾਰਥ ਕੈਰੋਲਾਈਨਾ ਨਾਰਥ ਡੈਕੋਟਾ ਦੀ ਗੱਲ ਕੀਤੀ ਨਿਊ ਹੈਮਸ਼ਾਇਰ ਯੂਟਾ ਵਰਮੌਂਟ ਵਾਸ਼ਿੰਗਟਨ ਅਤੇ ਵੈਸਟ ਵਰਜੀਨੀਆ ਸੋ ਫਾਰ ਇਹਨਾਂ ਦੇ ਵਿੱਚ ਇਹੀ ਲੱਗਦਾ ਕਿ ਜਿਹੜੇ ਇਨਕੰਬੈਂਟ ਆ ਉਹੀ ਜਿਹੜੇ ਆ ਉਹ ਸੈਕਿੰਡ ਟਰਮ ਜਿਹੜੀ ਜੀ ਉਹੀ ਕਰਨਗੇ ਕਰਨਗੇ ਜੀ ਸੋ ਇਹਦੇ ਨਾਲ ਅਸੀਂ ਇਹ ਦੱਸਦੇ ਜਾਈਏ ਕਿ ਜਿਹੜੀ ਕੁਛ ਪ੍ਰੋਪੋਜੀਸ਼ਨ ਆ ਅਸੀਂ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਕੈਲੀਫੋਰਨੀਆ ਦੀ ਕੁਛ ਪ੍ਰੋਪੋਜੀਸ਼ਨ ਕੈਲੀਫੋਰਨੀਆ ਦੇ ਵਿੱਚ ਇੱਕ ਕਾਫੀ ਪ੍ਰੋਪੋਜੀਸ਼ਨ ਕਹੀ ਜਾਂ ਕਾਫੀ ਲਾਅ ਜਿਹੜਾ ਕੈਲੀਫੋਰਨੀਆ ਸਟੇਟ ਨੇ ਪਾਸ ਕੀਤਾ ਅਤੇ ਕੋਰਟ ਦੇ ਵਿੱਚ ਵੀ ਰਿਹਾ ਕਾਫੀ ਚਰਚਾ ਦੇ ਵਿੱਚ ਰਿਹਾ ਜਿਹੜਾ ਰਾਈਡ ਸ਼ੇਅਰ ਐਪਸ ਦਾ ਲਾਅ ਪ੍ਰੋਪ 22 ਸੀਗਾ ਜਿਸ ਦੇ ਵਿੱਚ ਡਰਾਈਵਰਸ ਨੂੰ ਕੰਟਰੈਕਟਰ ਜਾਂ ਫਿਰ ਫੁੱਲ ਟਾਈਮ ਬਣਾਉਣਾ ਜਾਂ ਨਹੀਂ ਬਣਾਉਣਾ ਇਹ ਬੈਲਟ ਦੇ ਉੱਤੇ ਆਇਆ ਸੀ ਅਤੇ ਇਸ ਦੇ ਵਿੱਚ ਹਜੇ ਤੱਕ ਜਿਹੜੀ ਜੀ ਚੱਲ ਰਹੀ ਹੈ ਹੁਣ ਤੱਕ ਦੀ 31% ਜਿਹੜੀ ਜੀ ਰਿਪੋਰਟਿੰਗ ਹੋ ਚੁੱਕੀ ਆ ਕੈਲੀਫੋਰਨੀਆ ਦੀ
ਤੇ ਪ੍ਰੋਪ 22 ਦੇ ਵਿੱਚ ਇਸ ਦੇ ਹੱਕ ਦੇ ਵਿੱਚ ਹਜੇ ਤੱਕ 57% ਜਿਹੜੇ ਜੀ VOTING ਹੋਈ ਹੈ। ਸੋ ਆਈ ਥਿੰਕ ਕਾਫੀ ਜ਼ਿਆਦਾ ਫੰਡਿੰਗ ਵੀ ਕੰਪਨੀਜ਼ ਵੱਲੋਂ ਕੀਤੀ ਗਈ ਸੀਗੀ ਇਸ ਨੂੰ ਹੱਕ ਦੇ ਵਿੱਚ ਕਰਨ ਦੇ ਲਈ, ਤੇ ਉਧਰ ਨੂੰ ਹੀ ਇਹ ਵੱਧ ਰਿਹਾ। ਤੇ ਬਾਕੀ ਇਸ ਦੇ ਨਾਲ ਨਾਲ ਹੋਰ ਕਈ ਇੰਪੋਰਟੈਂਟ ਜਿਹੜੇ ਜੀ ਇਸ ਦੇ ਵਿੱਚ ਆਪਾਂ ਵੇਖੀਏ ਕਮਰਸ਼ੀਅਲ ਪ੍ਰੋਪਰਟੀ ਟੈਕਸ ਨੂੰ ਲੈ ਕੇ ਇੱਕ ਪ੍ਰੋਪੋਜੀਸ਼ਨ ਜਿਹੜੀ ਜੀ ਸੀਗੀ ਕਿ ਉਹ ਬਦਲਿਆ ਜਾਵੇਗਾ, ਉਸ ਦੀ ਜਿਹੜਾ ਜੀ ਪ੍ਰੋਪ ਨੰਬਰ 15 ਉਹ ਬਿਲਕੁਲ ਨੈਕ ਟੂ ਨੈਕ ਫਾਈਟ ਆਪਾਂ ਕਹਿ ਸਕਦੇ ਹਾਂ। ਹਜੇ ਤੱਕ 31% ਰਿਪੋਰਟਿੰਗ ਦੇ ਵਿੱਚ 50.2% ਜਿਹੜਾ ਜੀ ਉਹ ਨੋ ਦੇ ਵਿੱਚ ਹੈਗੀ ਆ, ਬਟ ਬਾਕੀ 49.8 ਜਿਹੜੀ ਹੈ ਇਸ ਦੇ ਵਿੱਚ ਕਾਫੀ ਫਸਵਾਂ ਮੁਕਾਬਲਾ ਆਪਾਂ ਸੋ ਕਹਿ ਸਕਦੇ ਇਹ ਬੜਾ ਇੰਪੋਰਟੈਂਟ ਆ। ਜਿਹੜੇ ਕੈਲੀਫੋਰਨੀਆ ਤੋਂ ਬਾਹਰ ਵਾਲੇ ਸਾਡੇ ਸਰੋਤੇ ਸੋਚਦੇ ਹੋਣਗੇ ਇਹ ਕਿੱਦਾਂ ਦੀ ਗੱਲ ਆ, ਕਿਉਂਕਿ ਆਮ ਤੌਰ ਦੇ ਉੱਤੇ ਕੀ ਹੁੰਦਾ ਕਿ ਕੈਨੇਡਾ ਵੇਖ ਲਓ ਜਾਂ ਨਾਨ ਕੈਲੀਫੋਰਨੀਆ ਕਾਫੀ ਜ਼ਿਆਦਾ ਸਟੇਟਸ ਦੇ ਵਿੱਚ ਇਹ ਹੁੰਦਾ ਕਿ 1978 ਵਿੱਚ ਆਈ ਥਿੰਕ ਇਹ ਪਹਿਲੀ ਵਾਰ ਹੋਂਦ ਵਿੱਚ ਆਇਆ ਸੀ ਕਿ ਜਿਹੜੇ ਪ੍ਰਾਈਸ ਦੇ ਉੱਤੇ ਤੁਸੀਂ ਪ੍ਰਾਪਰਟੀ ਲੈਂਦੇ ਹੋ ਜੀ ਸੋ ਟੈਕਸ ਜਿਹੜਾ ਉਹ ਉਸ ਪ੍ਰਾਈਸ ਤੋਂ ਬਿਲਕੁਲ ਮਾਰਜਨਲ 2-4-5% ਵੱਧ ਸਕਦਾ। ਪਰ ਇਹ ਅਸੀਂ ਦੇਖਿਆ ਕਿ ਓਵਰ ਦਾ ਟਾਈਮ ਪ੍ਰਾਪਰਟੀ ਦੇ ਰੇਟ ਬਹੁਤ ਵੱਧ ਗਏ। ਜੀ ਜੀ ਇਹ ਬਾਈ ਦਾ ਵੇ ਸਿਰਫ ਕਮਰਸ਼ੀਅਲ ਪ੍ਰਾਪਰਟੀ ਦੀ ਗੱਲ ਜੀ, ਕਰ ਰਹੇ, ਇਹਦੇ ਵਿੱਚ ਜਿਹੜੀਆਂ ਘਰ ਹੈਗੇ ਉਹ ਉਸ ਤਰ੍ਹਾਂ ਹੀ ਰਹਿਣਗੇ। ਸੋ ਇਹਦੇ ਵਿੱਚ ਇਸ ਵਾਰੀ ਬੈਲਟ ਦੇ ਉੱਤੇ ਮੈਜਰ ਲੈ ਕੇ ਆਂਦਾ ਸੀ ਕਿ ਦੇਖੋ ਪ੍ਰਾਪਰਟੀ ਦੇ ਪ੍ਰਾਈਸਿਸ ਤਾਂ ਬਹੁਤ ਵੱਧ ਗਏ ਆ, ਪਰ ਜਿਹੜੇ ਟੈਕਸਿਸ ਆ ਕਮਰਸ਼ੀਅਲ ਵਾਲੇ ਉਹ ਅਜੇ ਵੀ ਪੁਰਾਣੇ ਹਿਸਾਬ ਦੇ ਨਾਲ ਦੇ ਰਹੇ ਆ। ਸੋ ਇਹਨੂੰ ਓਵਰਹਾਲ ਕਰਨਾ ਚਾਹੀਦਾ, ਕਿਉਂਕਿ ਜਿਹੜੇ ਸਕੂਲਾਂ ਦੀ ਫੰਡਿੰਗ ਜਾਂ ਹੋਰ ਇਨਫਰਾਸਟਰਕਚਰ ਦੀ ਫੰਡਿੰਗ ਆ ਉਹ ਕਾਫੀ ਸ਼ਾਰਟਫਾਲ ਹੋ ਰਹੀ ਆ। ਸੋ ਉਹ ਉਸ ਕਰਕੇ ਬੈਲਟ ਤੇ ਲੈ ਕੇ ਆਉਂਦਾ। ਸੋ ਵੇਖੋ ਨੈਕ ਟੂ ਨੈਕ ਟੱਕਰ ਹੈ ਜੀ ਬਿਲਕੁਲ। ਆਉਣ ਵਾਲਾ ਸਮਾਂ ਦੱਸੇਗਾ। ਹੋਰ ਇੰਪੋਰਟੈਂਟ ਪ੍ਰੋਪੋਜੀਸ਼ਨ ਸਾਡੇ ਕੋਲ ਕੀ ਆ ਜਗਮੋਹਨ ਜੀ? ਇੱਕ ਦੇਖਿਆ ਜੀ ਕੈਲੀਫੋਰਨੀਆ ਪ੍ਰੋਪੋਜੀਸ਼ਨ 17 ਜਿਸ ਦੇ ਵਿੱਚ ਕਿਹਾ ਰੀਸਟੋਰ ਫਾਰਮਰ ਫੈਲਨ ਵੋਟ। ਆਈ ਥਿੰਕ ਜਿਹੜੇ ਕਿ ਆਪਾਂ ਕਹਿ ਦਈਏ ਕ੍ਰਿਮੀਨਲ ਰੈਕਡ ਜਿਨ੍ਹਾਂ ਦੇ ਕੋਲ ਹੈਗਾ ਕਿ ਉਹਨਾਂ ਨੂੰ ਵੋਟ ਕਰਨ ਦਾ ਅਧਿਕਾਰ ਜਿਹੜਾ ਜੀ ਹੋਣਾ ਚਾਹੀਦਾ। ਨਹੀਂ ਉਸ ਦੇ ਲਈ ਇਹ ਸੀਗੀ ਰੀਸਟੋਰ ਵੋਟਿੰਗ ਰਾਈਟਸ ਅਪੋਨ ਕੰਪਲੀਸ਼ਨ ਆਫ ਪ੍ਰਿਜ਼ਨ ਟਰਮ। ਜਦੋਂ ਆਪਣੀ ਪ੍ਰਿਜ਼ਨ ਟਰਮ ਜਿਹੜੀ ਜੀ ਉਹਨਾਂ ਦੀ ਤੈਅ ਸਜ਼ਾ ਉਹ ਪੂਰੀ ਕਰ ਲੈਂਦੇ ਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇ। ਅਤੇ ਇਸ ਦੇ ਹੱਕ ਦੇ ਵਿੱਚ ਹਜੇ ਤੱਕ ਮੌਜੂਦਾ ਜਿਹੜੀ ਰਿਪੋਰਟਿੰਗ ਹੋਈ ਹੈ 60% ਲੋਕਾਂ ਨੇ ਯੈਸ ਦੇ ਵਿੱਚ ਵੋਟ ਪਾਈ ਹੈ ਜੀ। ਸੋ ਨਾਲ ਦੀ ਨਾਲ ਪੈਰੋਲ ਉੱਤੇ ਵੀ ਉਹ ਵੋਟਿੰਗ ਕਰ ਸਕਦੇ ਇਹਦੇ ਵਿੱਚ। ਠੀਕ ਆ ਜੀ। ਸੋ ਅਸੀਂ ਕੁਛ ਲੋਕਲ ਕੈਂਡੀਡੇਟਸ ਦੀ ਗੱਲ ਕਰੀਏ ਅਤੇ ਉਹਦੇ ਵਿੱਚ ਫਰੀਮਾਉਂਟ ਕੈਲੀਫੋਰਨੀਆ ਦੇ ਵਿੱਚ ਜਿਹੜੀ ਮੇਅਰ ਇਲੈਕਸ਼ਨ ਹੈਗੀ ਉਹਦੇ ਵਿੱਚ ਇਨਕੰਬੈਂਟ ਜਿਹੜੇ ਮੇਅਰ ਆ ਲਿਲੀ ਮੇ ਉਹੀ ਅੱਗੇ ਚੱਲ ਰਹੇ ਆ। ਸੈਂਟਾ ਕਲੈਰਾ ਤੋਂ ਜਿਹੜੇ ਡਿਸਟ੍ਰਿਕਟ 2 ਦੇ ਉੱਤੋਂ ਸਾਡੇ ਹਰਬੀਰ ਕੌਰ ਭਾਟੀਆ ਉਹ ਨੈਕ ਟੂ ਨੈਕ ਫਾਈਟ ਦੇ ਰਹੇ ਆ, ਪਰ ਥੋੜ੍ਹਾ ਪਿੱਛੇ ਚੱਲ ਰਹੇ ਆ। ਨਿਊਯਾਰਕ ਤੋਂ ਅਸੀਂ ਦੇਖਿਆ ਸਾਡੇ ਇੱਕ ਕੈਂਡੀਡੇਟ ਤਰਨਜੀਤ ਸਿੰਘ ਗੁਜਰਾਲ ਉਹ ਤੀਜੇ ਨੰਬਰ ਦੇ ਉੱਤੇ ਚੱਲ ਰਹੇ ਆ। ਸੋ ਹੋਰ ਅਸੀਂ ਇਲੈਕਸ਼ਨ ਦੀ ਜਿਹੜੀ ਅਪਡੇਟ ਆ ਉਹ ਅਸੀਂ ਤੁਹਾਨੂੰ ਨਾਲ ਦੀ ਨਾਲ ਪਹੁੰਚਾਉਂਦੇ ਰਹਾਂਗੇ। ਅਸੀਂ ਗੱਲਬਾਤ ਕਰਦੇ ਹਾਂ ਫਿਰ ਨੈਸ਼ਨਲ ਇਲੈਕਸ਼ਨ ਦੇ ਉੱਤੇ ਦੁਬਾਰਾ ਆਉਂਦੇ ਹਾਂ, ਉੱਥੇ ਦੀ ਜਿਹੜੀ ਕਾਊਂਟ ਆ ਹੁਣ ਤੱਕ ਦੀ ਦੇਖੀਏ। ਅਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਜੋ ਬਾਈਡਨ ਕੋਲ ਜਿਹੜੀ ਡਿਕਲੇਅਰ ਹੋ ਚੁੱਕੀਆਂ 223 ਦੇ ਡੈਲੀਗੇਟ ਕਾਊਂਟ ਆ। ਪ੍ਰੈਜ਼ੀਡੈਂਟ ਟਰੰਪ ਕੋ 145 ਪ੍ਰੈਜ਼ੀਡੈਂਟ ਟਰੰਪ ਕੋ 145 ਡੈਲੀਗੇਟ ਕਾਊਂਟ ਆ ਅਤੇ 170 ਜਿਹੜੀਆਂ ਉਹ ਸਟਿਲ ਅਜੇ ਅਸੀਂ ਕਾਲ ਕਰਨ ਵਾਲੀਆਂ ਪਈਆਂ ਜੀ। ਡੈਮੋਕ੍ਰੇਟ ਕੋ 43 ਸੈਨੇਟ ਸੀਟਸ ਆ ਗਈਆਂ ਅਤੇ ਜਾਂ ਉਹਨਾਂ ਦੀ ਪ੍ਰੋਜੈਕਸ਼ਨ ਚੱਲ ਰਹੀਆਂ ਅਤੇ GOP ਕੋਲ 45। ਜੀ ਜੀ ਅਤੇ 2 ਇੰਡੀਪੈਂਡੈਂਟ ਜਿਹੜੀਆਂ ਜੀ ਹੋਈਆਂ ਜੀ। ਇਸ ਦੇ ਵਿੱਚ ਇੰਡੀਪੈਂਡੈਂਟ ਆਈ ਥਿੰਕ ਬਰਨੀ ਸੈਂਡਰ ਵਰਮੌਂਟ ਤੋਂ ਹੁੰਦੇ ਆ ਅਤੇ ਕਾਈਂਡ ਆਫ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਉਹ ਥੋੜ੍ਹਾ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਜਿਹੜਾ ਜੀ ਲੀਨ ਕਰਦੇ ਨੇ ਅਤੇ ਪ੍ਰੋ ਡੈਮੋਕ੍ਰੈਟਿਕ ਰਹਿੰਦੇ ਨੇ ਉਹਨਾਂ ਦੀ ਪਾਰਟੀ ਦੇ ਵੱਲੋਂ। ਉਹਨਾਂ ਨੇ ਆਪਣੀ ਜਿਹੜੀ ਜੀ ਨੋਮੀਨੇਸ਼ਨ ਵੀ ਲੜੀ ਹੈ ਪ੍ਰੈਜ਼ੀਡੈਂਟ ਦੇ ਲਈ ਲਗਾਤਾਰ 2 ਵਾਰ ਜੀ। ਸੋ ਹਾਊਸ ਦੀ ਗੱਲ ਕਰੀਏ ਤਾਂ ਜਿਹੜੇ ਡਿਕਲੇਅਰਡ ਰਿਜ਼ਲਟ ਆ ਉਹਦੇ ਅਨੁਸਾਰ 132 ਡੈਮੋਕ੍ਰੇਟ ਕੋ ਅਤੇ 150 GOP ਕੋਲ ਜੀ ਚੱਲ ਰਹੇ ਆ। ਪਰ ਇਹ ਡਿਕਲੇਅਰਡ ਹੋਏ ਆ ਅਜੇ ਇਹਨਾਂ ਦੀ ਜਿਹੜੀ ਇਹਨਾਂ ਦੇ ਜਿਹੜੇ ਫਾਈਨਲ ਰਿਜ਼ਲਟ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਗੇ, ਪਰ ਇਹਨਾਂ ਦੀ ਪ੍ਰੋਜੈਕਸ਼ਨ ਇਹ ਆ ਕਿ ਜਿਹੜਾ ਹਾਊਸ ਆ ਉਹ ਡੈਮੋਕ੍ਰੇਟ ਕੋਲ ਰਹੂਗਾ। ਜੀ ਬਿਲਕੁਲ। ਅਤੇ ਆਪਾਂ ਲੀਡਸ ਦੀ ਗੱਲ ਕਰਦੇ ਚੱਲੀਏ ਹਰਵਿੰਦਰ ਜੀ, ਜਿਹੜੀ ਕਿ ਵਿਸਕੌਨਸਿਨ ਦੇ ਵਿੱਚ ਚੱਲ ਰਹੀ ਹੈ ਹੁਣ ਇਸ ਟਾਈਮ ਤਕਰੀਬਨ 5% ਦੀ ਲੀਡ ਦੇ ਉੱਤੇ ਚੱਲ ਰਹੇ ਨੇ ਰਾਸ਼ਟਰਪਤੀ ਡੋਨਲਡ ਟਰੰਪ। ਥੋੜ੍ਹੀ ਜਿਹੀ ਕਵਰ ਅਪ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਬਾਈਡਨ ਹੋਰਾਂ ਨੇ ਕੀਤਾ ਇਸ ਦੇ ਉੱਤੇ, ਅਤੇ 80% ਦੇ ਤਕਰੀਬਨ ਜਿਹੜੀ ਜੀ ਰਿਪੋਰਟਿੰਗ ਹੋ ਚੁੱਕੀ ਹੈ ਕਾਊਂਟਿੰਗ ਦੀ। ਅਤੇ ਮਿਸ਼ੀਗਨ ਦੇ ਵਿੱਚ
ਲੀਡ ਕਾਫੀ ਜ਼ਿਆਦਾ ਜਿਹੜੀ ਜੀ ਵੱਧ ਚੁੱਕੀ, ਤਕਰੀਬਨ 10% ਦਾ ਫਾਸਲਾ ਹੈ, ਅਤੇ ਇੱਥੇ ਹਜੇ ਵੈਸੇ ਰਿਪੋਰਟਿੰਗ ਜਿਹੜੀ ਜੀ 56% ਹੀ ਹੋਈ ਹੈ। ਅਤੇ ਜੀ ਉਸ ਤੋਂ ਬਾਅਦ ਦੇ ਵਿੱਚ ਜੇ ਪੈਂਸਿਲਵੇਨੀਆ ਦੀ ਗੱਲ ਕਰੀਏ ਤਾਂ ਇੱਥੇ 64% ਜਿਹੜੀ ਜੀ ਉਹ ਰਿਪੋਰਟਿੰਗ ਹੋ ਚੁੱਕੀ ਹੈ, ਪਰ ਫਾਸਲਾ ਇੱਥੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਾਫੀ ਜਿਹੜਾ ਜੀ ਪੈ ਚੁੱਕਿਆ, ਤਕਰੀਬਨ 16% ਜਿਹੜੀਆਂ ਜੀ ਵੋਟਾਂ ਦੇ ਨਾਲ ਉਹ ਅੱਗੇ ਨੇ। ਸੋ ਆਈ ਥਿੰਕ ਜਿਹੜੀਆਂ ਬਾਕੀ ਹੁਣ ਆਪਾਂ ਵੇਖੀਏ ਤਾਂ ਤਾਂ ਤਕਰੀਬਨ 36% ਵੋਟਸ ਕਾਊਂਟ ਹੋਣ ਵਾਲੀ ਪਈ ਹੈ, ਅਤੇ ਉਹਨਾਂ ਦੇ ਵਿੱਚ ਲੀਡ ਕਵਰ ਕਰਨੀ ਜੋ ਬਾਈਡਨ ਦੇ ਲਈ ਬਹੁਤ ਮੁਸ਼ਕਿਲ ਹੈ। ਜੀ ਮਿਨੀਸੋਟਾ ਜਿਹੜੇ ਆ ਉਹ ਜੋ ਬਾਈਡਨ ਆਲਮੋਸਟ ਲੈ ਗਏ ਜੀ ਆਈ ਜੀ ਥਿੰਕ ਉਹ ਡਿਕਲੇਅਰ ਹੀ ਕਰ ਦਿੱਤੀ, 10 ਡੈਲੀਗੇਟ ਪ੍ਰੈਜ਼ੀਡੈਂਸ਼ੀਅਲ ਡੈਲੀਗੇਟ ਜਿਹੜੇ ਆ ਉਹ ਜੋ ਬਾਈਡਨ ਲੈ ਕੇ ਜਾ ਚੁੱਕੇ ਆ। ਸੋ ਇਲੀਨਾਏ ਵੀ ਜੋ ਬਾਈਡਨ, ਇਲੀਨਾਏ ਦੀ 20 ਸੀਟਾਂ ਜਿਹੜੀਆਂ ਜੀ ਜੀ ਡੈਲੀਗੇਟ ਆ। ਬਿਲਕੁਲ, ਇਲੀਨੋਏ, ਮਿਨੀਸੋਟਾ, ਜਿਵੇਂ ਇੱਕ ਨਿਊ ਮੈਕਸੀਕੋ, ਕੋਲੋਰਾਡੋ, ਇਹ ਆਈ ਥਿੰਕ ਆਲਰੇਡੀ ਡੈਮੋਕ੍ਰੈਟਿਕ ਦੇ ਹੱਕ ਦੇ ਵਿੱਚ ਡਿਕਲੇਅਰ ਹੋ ਚੁੱਕੀਆਂ ਨੇ। ਐਰੀਜ਼ੋਨਾ ਲਗਭਗ ਡਿਕਲੇਅਰ ਹੋਣ ਦੇ ਨੇੜੇ ਆ, 8% ਦੀ ਕਈ ਜਿਹੜੇ ਮੀਡੀਆ ਹਾਊਸ ਨੇ ਇਸ ਉਹ ਡਿਕਲੇਅਰ ਕਰ Declare ਚੁੱਕੇ ਕਰ ਨੇ ਚੁੱਕੇ ਆ। ਐਰੀਜ਼ੋਨਾ ਲਈ, ਬਟ ਹਜੇ ਤੱਕ ਆਈ ਥਿੰਕ ਉੱਥੋਂ ਦੀ ਜਿਹੜੀ ਓਫੀਸ਼ੀਅਲ ਰਿਪੋਰਟਿੰਗ ਆ ਉਹ ਨਹੀਂ ਆਈ ਡਿਕਲੇਰੇਸ਼ਨ ਦੀ। ਅਤੇ ਨਾਰਥ ਕੈਰੋਲਾਈਨਾ ਦੇ ਵਿੱਚ ਫਿਰ ਜਿਹੜਾ ਜੀ ਮੁਕਾਬਲਾ ਆਪਾਂ ਵੇਖੀਏ 2% ਦਾ ਇਹਨਾਂ ਦੇ ਵਿੱਚ ਡਿਫਰੈਂਸ ਰਹਿ ਗਿਆ, ਇਹ ਵਾਧਾ ਘਟਦਾ ਰਿਹਾ। ਸੋ ਇੱਥੇ ਕਾਫੀ ਨੈਕ ਟੂ ਨੈਕ ਮੁਕਾਬਲਾ ਦੋਨਾਂ ਦੇ ਵਿਚਕਾਰ ਜੀ ਚੱਲ ਜਗਮੋਹਨ ਜੀ, ਰਿਹਾ। ਨੈਕ ਟੂ ਨੈਕ ਤਾਂ ਇੱਥੇ ਚੱਲਦਾ ਪਿਆ, ਪਰ ਜਿਹੜੀ ਇਹਨਾਂ ਦੀ ਰਿਪੋਰਟਿੰਗ ਆ ਉਹ ਕਾਫੀ ਜ਼ਿਆਦਾ ਹੋ ਚੁੱਕੀ ਹੈ, 94-95% ਜਿਹੜੀਆਂ ਇਹਦੀ ਰਿਪੋਰਟਿੰਗ ਹੋ ਚੁੱਕੀ ਆ। ਸੋ ਇਹ ਜਿਹੜਾ ਮੈਨੂੰ ਲੱਗਦਾ ਕਿ ਇਹ ਡੈਮੋਕ੍ਰੇਟ ਜਿਹੜੇ ਆ ਪਿੱਛੇ ਇਹਦੇ ਚੋਂ ਪਿੱਛੇ ਰਹਿ ਰਹਿ ਜਾਣੇ ਆ। ਬਿਲਕੁਲ। ਅਤੇ ਟੈਕਸਸ, ਜਿੱਥੇ ਕਿ ਇੱਕ ਵਾਰੀ ਲੱਗ ਰਿਹਾ ਸੀ ਕਾਫੀ ਸਮੇਂ ਤੱਕ, ਸ਼ੁਰੂ ਦੇ ਵਿੱਚ ਜਿਹੜੀ ਸ਼ੁਰੂਆਤੀ ਰਿਪੋਰਟਿੰਗ ਹੋਈ ਸੀ ਉਸ ਦੇ ਵਿੱਚ ਜੋ ਬਾਈਡਨ ਕਾਫੀ ਸਮੇਂ ਤੱਕ ਲੀਡ ਕਰਦੇ ਰਹੇ ਸੀਗੇ, ਇੱਥੇ 80% ਜਿਹੜੀ ਜੀ ਤਕਰੀਬਨ ਰਿਪੋਰਟਿੰਗ ਹੋ ਚੁੱਕੀ ਹੈ, ਅਤੇ ਹੁਣ ਆਪਾਂ ਵੇਖੀਏ ਤਾਂ ਤਕਰੀਬਨ 6% ਦਾ ਜਿਹੜਾ ਜੀ ਫਾਸਲਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਹੈਗਾ, ਅਤੇ ਆਈ ਥਿੰਕ ਇਹ ਵੀ ਕਵਰ ਕਰਨਾ ਹੁਣ ਥੋੜਾ ਜਿਹਾ ਔਖਾ ਹੋ ਔਖਾ ਹੈ ਜੋ ਬਾਈਡਨ ਦੇ ਲਈ। ਅਤੇ ਡੋਨਲਡ ਟਰੰਪ ਜਿਵੇਂ ਕਿ ਇਸ ਦੇ ਵਿੱਚ ਪਿਛਲੀ ਵਾਰ ਪਿਛਲੀ ਵਾਰ ਆਪਾਂ ਕਹੀਏ ਜਿਹੜਾ ਟੈਕਸਸ ਹੈ ਉਹ ਹਮੇਸ਼ਾ ਤੋਂ ਹੀ ਰਿਪਬਲਿਕਨ ਪਾਰਟੀ ਦੇ ਵੱਲ ਨੂੰ ਰਿਹਾ, ਅਤੇ ਉਹ ਬਰਕਰਾਰ ਉੱਥੇ ਰੱਖਿਆ, ਪਰ ਇੱਕ ਜਿਵੇਂ ਕਿ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਕਿ ਥੋੜਾ ਡਿਫਰੈਂਸ ਘਟਦਾ ਜਾ ਰਿਹਾ, ਨਵੇਂ ਜਿਹੜੇ ਲੋਕ ਡੈਮੋਗ੍ਰਾਫਿਕਸ ਉੱਥੋਂ ਦੀ ਚੇਂਜ ਹੋ ਰਹੀ ਹੈ, ਡੈਮੋਗ੍ਰਾਫਿਕਸ ਚੇਂਜ ਹੋ ਰਹੀ ਆ। ਵੈਸਟ ਕੋਸਟ ਤੋਂ ਖਾਸ ਤੌਰ ਤੇ ਕੈਲੀਫੋਰਨੀਆ ਤੋਂ ਲੋਕੀ ਬਹੁਤ ਜ਼ਿਆਦਾ ਉੱਥੇ ਮੂਵ ਹੋ ਰਹੇ ਆ। ਮੈਂ ਕੈਲੀਫੋਰਨੀਆ ਕਾਫੀ ਟੈਕ ਕੰਪਨੀਜ਼ ਜਿਹੜੇ ਉਹਨਾਂ ਦੇ ਸੈਟੇਲਾਈਟ ਆਫਿਸ ਜਾਂ ਉਹਨਾਂ ਦੇ ਸੈਕੰਡ ਹੈੱਡਕੁਆਰਟਰ ਜਾਂ ਉਹਨਾਂ ਦੇ ਆਫਿਸ ਉੱਥੇ ਮੂਵ ਹੋ ਰਹੇ ਆ। ਉਹਦੇ ਕਰਕੇ ਜਿਹੜਾ ਇੱਥੋਂ ਦਾ ਯੰਗ ਵੋਟ ਆ, ਜਿਹੜਾ ਕਿ ਕੈਲੀਫੋਰਨੀਆ ਯੰਗ ਵੋਟ, ਉਹ ਪ੍ਰੋ ਡੈਮੋਕ੍ਰੇਟ ਆ। ਸੋ ਉਹਦੇ ਕਰਕੇ ਉਹਨਾਂ ਦੇ ਚੇਂਜ ਹੋ ਰਹੇ ਆ। ਵਿਸਕੌਨਸਨ ਦੀ ਗੱਲਬਾਤ ਕਰ ਲਈਏ ਤਾਂ ਵਿਸਕੌਨਸਨ ਦੇ ਵਿੱਚ ਵੀ ਤਕਰੀਬਨ 80% ਦੇ ਕਰੀਬ ਵੋਟਿੰਗ ਹੋ ਚੁੱਕੀ ਹੈ, ਅਤੇ ਪ੍ਰੈਜ਼ੀਡੈਂਟ ਟਰੰਪ ਉੱਥੋਂ ਅੱਗੇ ਜਾ ਰਹੇ ਆ। ਜੀ ਬਿਲਕੁਲ। ਅਤੇ ਸੈਨੇਟ ਦੇ ਆਪਾਂ ਗੱਲਬਾਤ ਕੀਤੀ ਸੀ, ਜਿਸ ਦੇ ਵਿੱਚ ਕਿ ਫਿਰ ਇੱਕ ਵਾਰੀ 45-45 ਇੰਡੀਪੈਂਡੈਂਟ ਮਿਲਾ ਕੇ ਜਿਹੜਾ ਜੀ ਚੱਲ ਰਿਹਾ ਨਾ ਮੁਕਾਬਲਾ, ਅਤੇ ਜਿਹੜੀਆਂ ਜੀ ਡਿਕਲੇਅਰ ਨਹੀਂ ਹੋਈਆਂ ਉਹਨਾਂ ਦੇ ਵਿੱਚ ਮੋਸਟਲੀ ਉਹਨਾਂ ਦੇ ਵਿੱਚ GOP ਪਾਰਟੀ ਅੱਗੇ ਚੱਲ ਰਹੀ ਹੈ, ਅਤੇ ਆਈ ਥਿੰਕ ਮੌਜੂਦਾ ਜਿਹੜੀਆਂ ਪ੍ਰੋਜੈਕਸ਼ਨਸ ਹੈ ਉਹਨਾਂ ਨੂੰ ਵੇਖ ਕੇ ਇਹੀ ਲੱਗ ਰਿਹਾ ਕਿ GOP ਪਾਰਟੀ ਆਪਣੀ ਜਿਹੜੀ ਜੀ ਮੈਜੋਰਿਟੀ ਹੈਗੀ ਆ ਸੈਨੇਟ ਦੇ ਵਿੱਚ ਉਹ ਬਰਕਰਾਰ ਰੱਖੂਗੀ, ਅਤੇ ਜੋ ਪਿਛਲੇ 4 ਸਾਲ ਆਈ ਥਿੰਕ ਜੋ ਪਾਵਰ ਦਾ ਰਿਹਾ, ਆਪਾਂ ਕਿ ਪਾਵਰ ਹਾਊਸਿਸ ਦਾ ਕੰਬੀਨੇਸ਼ਨ ਸੇਮ ਆਪਾਂ ਉਮੀਦ ਕਰ ਰਹੇ ਹਾਂ ਸ਼ਾਇਦ ਉਹੀ ਮਿਲੂਗਾ ਜੀ। ਜਿੱਦਾਂ ਪਹਿਲਾਂ ਗੱਲ ਦੱਸੀ ਕਿ ਪਾਵਰ ਕੰਬੀਨੇਸ਼ਨ ਸਾਡੇ ਨਾਲ ਸਰੋਤੇ ਵੀ ਲਾਈਨ ਦੇ ਉੱਤੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਜੋ ਐਗਜ਼ਿਸਟਿੰਗ ਪਾਵਰ ਹਾਊਸਿਸ ਦੀ ਗੱਲ ਕਰੀਏ ਤਾਂ ਪ੍ਰੈਜ਼ੀਡੈਂਟ ਆਫਿਸ ਤੇ ਸੈਨੇਟ ਰਿਪਬਲਿਕਨਸ ਕੋਲ ਜੀ। ਸੋ ਪ੍ਰੋਜੈਕਸ਼ਨਸ ਤੋਂ ਦੇਖੇ ਇੱਦਾਂ ਲੱਗਦਾ, ਪਰ ਅਜੇ ਕਹਿ ਲਓ ਕਿ ਟੂ ਅਰਲੀ ਟੂ ਕਾਲ। ਸੋ ਚੱਲਦੇ ਆਪਾਂ ਸਾਡੇ ਇੱਕ ਸਰੋਤੇ ਦੇ ਵੱਲ, ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਮੇਰਾ ਨਾਮ ਦਲਜੀਤ ਸਿੰਘ ਹੈ ਜੀ। ਮੈਂ ਤਾਂ ਕਾਲ ਕੀਤੀ ਜਿੱਦਾਂ ਬਹੁਤ ਹੀ ਵਧੀਆ ਜੌਬ ਕਰ ਰਹੇ ਆ, ਇਨਫੋਰਮੇਸ਼ਨ ਵਧੀਆ ਦੇ ਰਹੇ ਆ, ਅਤੇ ਬੜਾ ਸ਼ਾਨਦਾਰ ਅਪਡੇਟ ਕਰ ਰਹੇ ਆ, ਥੈਂਕ ਯੂ ਤੁਹਾਡਾ। ਅਤੇ ਮੈਂ ਇੱਕ ਮੇਰਾ ਸਵਾਲ ਵੀ ਮਨ 'ਚ ਆਪਣੇ ਆਪ ਵੀ ਉੱਠਿਆ ਜੀ, ਜਿੱਦਾਂ ਕੈਲੀਫੋਰਨੀਆ ਇਹਨਾਂ ਨੇ 70% ਬਾਈਡਨ ਲਈ ਅਤੇ 28% ਟਰੰਪ ਲਈ ਕਾਲ ਕੀਤੀ ਆ, ਜਿਹੜੇ ਨਿਊਜ਼ ਆਊਟਲੈਟ ਆ। ਮਤਲਬ ਹਾਲੇ ਜਿਹੜੀ ਇਨ ਬੈਲਟ ਨੇ, ਜਿਹੜੇ ਮੇਲ ਇਨ ਬੈਲਟ ਗਈਆਂ ਵੋਟਾਂ, ਜਿੱਦਾਂ ਮੈਂ ਵੀ ਪਾਈ ਆ, ਮੇਰੀ ਕਾਉਂਟੀ ਦੇ ਅਸੀਂ ਸੈਂਟਰ ਵੈਲੀ ਸਾਡੇ ਜ਼ਿਆਦਾ ਜ਼ੋਰ ਹੈਗਾ ਟਰੰਪ ਦਾ, ਜਿੱਦਾਂ ਹਰ ਕਰੀਬ ਫੁੱਲ ਸੈਂਟਰ ਵੈਲੀ ਸਾਰੀ ਫਰੈਜਨੋ ਤੋਂ ਲੈ ਕੇ ਸੈਕਰਾਮੈਂਟੋ ਤੱਕ, ਅਤੇ ਉਹ ਚੀਜ਼ ਇਹਨਾਂ ਨੇ ਜਿੱਦਾਂ ਕਾਊਂਟ ਕਰ ਲਈ ਆਲਰੇਡੀ, ਜਿੱਦਾਂ ਜਾਂ ਇਹਨਾਂ ਨੂੰ ਪਤਾ ਲੱਗ ਗਿਆ ਜਿਹੜੀ ਮੇਲ ਇਨ ਬੈਲਟ ਹਾਲੇ ਹੋਣੀ ਆ ਕਾਊਂਟਿੰਗ ਕੱਲ੍ਹ ਨੂੰ ਹੋਣੀ ਆ, ਉਹ ਪਤਾ ਕੁਛ ਇਸ ਤੁਹਾਨੂੰ ਆਪ ਜੀ ਨੂੰ? ਹਾਂਜੀ, ਇਹ ਜਿਹੜੀ ਕਾਊਂਟਿੰਗ ਆ ਇਹ
ਜਿਹੜੀਆਂ ਬਾਈ ਮੇਲ ਬੈਲਟ ਜਾਂਦੀਆਂ ਕੁਛ ਦਿਨ ਪਹਿਲਾਂ ਜਿਹੜੀ ਬਾਈ ਮੇਲ ਬੈਲਟ ਆਹ ਬੰਦ ਕਰ ਦਿੰਦੇ ਆ। ਉਸ ਤੋਂ ਬਾਅਦ ਜਿਹੜੀ ਸਵੇਰ ਨੂੰ ਆ ਬਾਈ ਮੇਲ ਬੈਲਟ ਉਹਦੀ ਕਾਊਂਟਿੰਗ। ਹਰਜੋਤ ਸਿੰਘ ਖਾਲਸਾ ਹੁਣੀ ਉਹ ਜਿਹੜੀ ਇਹਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਦੇ ਦੇਣਗੇ। ਸੋ ਜਿਹੜੀ ਇੱਕ ਕੁਛ ਚੀਜ਼ਾਂ ਹੁੰਦੀਆਂ ਇਹਦੇ ਵਿੱਚ, ਜਿੱਦਾਂ ਕੈਲੀਫੋਰਨੀਆ ਦੇ ਵਿੱਚ ਇਹ ਦੱਸਦੇ ਆ ਕਿ ਜਦੋਂ 9 ਇੱਥੋਂ ਦਾ 8 ਵਜੇ ਆਈ ਗੈਸ ਜਦੋਂ ਵੋਟਿੰਗ ਇਹਨਾਂ ਦੀ ਫਿਨਿਸ਼ ਹੁੰਦੀ ਆ, ਸੋ ਉਹਨਾਂ ਦੀ ਜਿੱਦਾਂ ਕਾਲ ਕਰਨੀ ਆ ਉਹਦੇ ਵਿੱਚ ਇਹ ਦੱਸ ਦਿੰਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਪ੍ਰੀ ਇੰਸਟੈਕਟ ਦੇ ਬੇਸ ਦੇ ਉੱਤੇ ਕਿ ਇਹ ਕਿੱਧਰ ਨੂੰ ਜਾ ਰਹੀ ਆ। ਜੀ ਜੀ। ਸੋ ਉਹ ਡੈਲੀਗੇਟ ਕਾਊਂਟ ਜਿਹੜੀ ਆ ਉੱਦਾਂ ਕਰ ਦਿੰਦੇ ਆ। ਸੋ ਇਹਦੇ ਆਪਾਂ ਹੋਰ ਇਹਦੀ ਫਰਦਰ ਅਸੀਂ ਡੀਟੇਲ ਦੇ ਵਿੱਚ ਗੱਲ ਕਰਾਂ। ਹਰਜੋਤ ਸਿੰਘ ਖਾਲਸਾ ਹੋਣੀ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਆ, ਉਹ ਇਹਦੇ ਬਾਰੇ ਤੁਹਾਨੂੰ ਹੋਰ ਡੀਟੇਲ ਦੇ ਵਿੱਚ ਦੱਸ ਦੇਣਗੇ। ਅਤੇ ਹੁਣ ਤੋਂ ਥੋੜ੍ਹੇ ਸਮੇਂ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਦੇ ਲਈ ਡੈਮੋਕ੍ਰੇਟ ਦੇ ਨਾਮੀਨੀ ਜੋ ਬਾਈਡਨ ਆ, ਉਹ ਛੇਤੀ ਆਪਣੀ ਜਿਹੜੀ ਉਹ ਸਪੀਚ ਦੇਣਗੇ। ਅਸੀਂ ਉਹਨੂੰ ਵੀ ਸੁਣਨ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ, ਉਸ ਦੇ ਉੱਤੇ ਵੀ ਅਪਡੇਟ ਤੁਹਾਨੂੰ ਦਿੰਦੇ ਚੱਲਾਂਗੇ। ਅਤੇ ਇਸ ਦੇ ਉੱਤੇ ਇੱਕ ਹੋਰ ਜਾਣਕਾਰੀ ਜਿਹੜੀ ਆਪਾਂ ਸਾਂਝੀ ਕਰ ਦਿੰਦੇ ਹਾਂ ਜੀ, ਜਿਹੜੀ ਕਿ ਇਹਨਾਂ ਨੇ ਕਿਹਾ ਸੀ ਕਿ ਇਹ ਵੋਟਸ ਆਲਰੇਡੀ ਕਾਊਂਟ ਹੋ ਚੁੱਕੀਆਂ। ਨਹੀਂ, ਕਾਫੀ ਕੁਛ ਇੱਕ ਵੋਟਾਂ ਜਿਵੇਂ ਤੁਸੀਂ ਦੱਸਿਆ ਕਿ ਕਾਊਂਟਿੰਗ ਨਹੀਂ ਵੀ ਹੁੰਦੀ, ਬਟ ਉਹ ਵੇਖਦੇ ਨੇ ਕਿ ਮੈਜੋਰਟੀ ਸਟੇਟ ਦੇ ਵਿੱਚ ਜਿਵੇਂ ਕਿ ਇੱਥੇ ਡੈਮੋਕ੍ਰੈਟਿਕ ਪਾਰਟੀ ਦੀ ਹੈਗੀ ਹੈ, ਅਤੇ ਆਲਰੇਡੀ ਜੇ ਉਹਨਾਂ ਨੂੰ ਲੱਗਦਾ ਕਿ ਇੰਨੀਆਂ % ਵੋਟਸ ਆ ਚੁੱਕੀਆਂ ਅਤੇ ਇੰਨੀਆਂ % ਹਜੇ ਆਉਣੀਆਂ, ਉਸ ਹਿਸਾਬ ਦੇ ਨਾਲ ਇਹ ਕਾਲ ਆਊਟ ਜਿਹੜੀਆਂ ਜੀ ਮੀਡੀਆ ਹਾਊਸਿਸ ਕਰ ਦਿੰਦੇ ਆ। ਜਿਹੜੀਆਂ ਕਿ ਸਟੇਟਸ ਕਾਫੀ ਡਿਫਰੈਂਸ ਜਿਸ ਦੇ ਵਿੱਚ ਪਿਛਲੇ ਹਿਸਟੋਰੀਕਲ ਕਾਫੀ ਡਿਫਰੈਂਸ ਰਿਹਾ ਵੋਟਾਂ ਦੇ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦਾ। ਅਤੇ ਇਸ ਲਈ ਜਿਹੜੀਆਂ ਸਵਿੰਗ ਸਟੇਟਸ ਹੁੰਦੀਆਂ ਉਹ ਬਹੁਤ ਜਿਵੇਂ ਹਰ ਵਾਰੀ ਇਹਨਾਂ ਦੇ ਵਿੱਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਜਾਂਦਾ, ਕਿਉਂਕਿ ਬਹੁਤ ਡਿਫਰੈਂਸ ਬਹੁਤ ਘੱਟ ਹੁੰਦਾ ਅਤੇ ਹਰ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਲਿੱਪ ਕਰਨ ਦਾ ਜਿਹੜੇ ਚਾਂਸਿਸ ਰਹਿੰਦੇ ਨੇ। ਜੀ ਬਿਲਕੁਲ। ਇੱਕ ਅਨਫੋਰਚੂਨੇਟ ਗੱਲ ਵੀ ਇਹਦੇ ਵਿੱਚ ਇਹ ਹੈ ਕਿ ਜਿਹੜਾ ਫਾਇਦਾ ਇਸ ਚੀਜ਼ ਦਾ ਉਹ ਸਵਿੰਗ ਸਟੇਟਸ ਲੈ ਜਾਂਦੀਆਂ ਬਹੁਤ ਜ਼ਿਆਦਾ, ਕਿਉਂਕਿ ਹੁਣ ਅਸੀਂ ਵੇਖਿਆ ਕਿ ਜੋ ਬਾਈਡਨ ਜਾਂ ਹੋ ਗਏ ਜਾਂ ਪ੍ਰੈਜ਼ੀਡੈਂਟ ਟਰੰਪ ਹੋ ਗਏ, ਜਦੋਂ ਕੈਲੀਫੋਰਨੀਆ ਦੇ ਵਿੱਚ ਆਉਂਦੇ ਆ ਅਤੇ ਜ਼ਿਆਦਾ ਇੱਥੇ ਫੰਡ ਰੇਜ਼ਿੰਗ ਕਰਨੀ ਆਉਂਦੇ ਆ। ਜੀ ਜੀ। ਪਰ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੀ ਆ ਇਹ ਪ੍ਰੋ ਡੈਮੋਕ੍ਰੇਟ ਸਟੇਟ ਹੈ। ਇੱਕ ਚੀਜ਼ ਹੋਰ ਇਹਦੇ ਵਿੱਚ ਦੇਖਣ ਵਾਲੀ ਕਿ ਇਸ ਵਾਰ ਅਸੀਂ ਦੇਖਿਆ ਐਰੀਜ਼ੋਨਾ ਜਿਹੜੀ ਹੈ ਡੈਮੋਕ੍ਰੇਟ ਸਟੇਟ ਹੋਈ। ਜਦੋਂ ਅਸੀਂ ਲੈਫਟ ਸਾਈਡ ਪੈਸੀਫਿਕ ਕੋਸਟ ਨੂੰ ਦੇਖਦੇ ਹਾਂ, ਔਰੇਗਨ ਹੋ ਗਿਆ ਜਾਂ ਕੈਲੀਫੋਰਨੀਆ ਤਾਂ ਹੈ ਹੀ ਹੈ, ਜਾਂ ਵਾਸ਼ਿੰਗਟਨ ਆ, ਇਸ ਵਾਰ ਐਰੀਜ਼ੋਨਾ ਵੀ ਨਾਲ ਜੁੜ ਗਿਆ। ਨਿਵਾਡਾ ਦੀ ਅਸੀਂ ਦੇਖਣੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਚੱਲ ਰਿਹਾ, ਜੇ ਉਹਦੇ ਵੋਟਿੰਗ ਜਿਹੜੀ ਆ ਉਹ ਸ਼ੁਰੂ ਨਹੀਂ ਹੋਈ, ਕਾਊਂਟਿੰਗ ਉਹਦੀ ਸ਼ੁਰੂ ਨਹੀਂ ਹੋਈ, ਵੋਟਿੰਗ ਤਾਂ ਖਤਮ ਹੋ ਗਈ ਆ। ਉਹਦੇ ਵਿੱਚ ਦੇਖਦੇ ਹਾਂ, ਪਰ ਜਿਹੜੀ ਸਾਰੀ ਪੈਸੀਫਿਕ ਕੋਸਟ ਆ ਉਹ ਸਾਰੀ ਡੈਮੋਕ੍ਰੇਟ ਹੋ ਗਈ। ਜੀ ਜੀ ਬਿਲਕੁਲ। ਅਤੇ ਵੈਸੇ ਇੱਧਰ ਈਸਟ ਕੋਸਟ ਦੇ ਵਿੱਚ ਵੀ ਕਾਫੀ ਜਿਵੇਂ ਉਹ ਸਟੇਟਸ ਹੈਗੀਆਂ, ਨਿਊਯਾਰਕ ਵਗੈਰਾ, ਨਿਊ ਜਰਸੀ, ਇਹ ਕੋਸਟਲ ਸਟੇਟਸ ਮੋਸਟਲੀ ਡੈਮੋਕ੍ਰੈਟ ਹੀ ਰਹੀਆਂ। ਫਲੋਰੀਡਾ ਵੀ ਹਜੇ ਤੱਕ ਡੈਮੋਕ੍ਰੈਟਿਕ ਜਿਹੜੀ ਜੀ ਸੀਗੀ, ਪਰ ਰਾਸ਼ਟਰਪਤੀ ਡੋਨਲਡ ਟਰੰਪ ਇਹਨਾਂ ਨੂੰ ਲਗਾਤਾਰ 2 ਵਾਰ ਉਹਨਾਂ ਨੇ ਫਲਿੱਪ ਕੀਤੀ। ਇਸ ਤੋਂ ਪਹਿਲਾਂ ਆਈ ਥਿੰਕ 2000 ਦੇ ਵਿੱਚ ਕਾਫੀ ਰੌਲਾ ਜਿਹੜਾ ਕੰਟਰੋਵਰਸ਼ੀਅਲ ਇਲੈਕਸ਼ਨ ਰਿਹਾ 2000 ਐਲ ਗੋਰ ਵਰਸਸ ਜਾਰਜ ਬੁਸ਼। ਫਲੋਰੀਡਾ ਨੇ ਉਸ ਟਾਈਮ ਕਾਫੀ ਉਦੋਂ ਨਿਊਜ਼ ਦੇ ਵਿੱਚ ਆਇਆ ਸੀਗਾ, ਕੁਛ ਮਾਰਜਨ ਦੇ ਨਾਲ ਆਪਾਂ ਕਹਿ ਦਈਏ ਐਂਡ ਦੇ ਵਿੱਚ ਜਿਹੜੀ ਫਲੋਰੀਡਾ ਸਟੇਟ ਦੇ ਇਲੈਕਟਰਲ ਕਾਲਜ ਹੈ ਉਹ ਜਾਰਜ ਬੁਸ਼ ਨੂੰ ਜਿਹੜੀ ਜੀ ਅਲਾਟ ਕਰ ਦਿੱਤੇ ਗਏ ਸੀ। ਪਰ ਉਸ ਤੋਂ ਬਾਅਦ ਦੇ ਵਿੱਚ ਫਿਰ ਡੈਮੋਕ੍ਰੈਟਿਕ ਪਾਰਟੀ ਨੇ ਜਿਹੜਾ ਜੀ ਇਸ ਦੇ ਉੱਤੇ ਦੁਬਾਰੇ ਆਪਣੇ ਇਲੈਕਟਰਲ ਕਾਲਜ ਜਿੱਤੇ। ਬਿਲਕੁਲ। ਅਤੇ ਹੁਣ ਉਸ ਤੋਂ ਬਾਅਦ ਲਗਾਤਾਰ 2 ਵਾਰ ਡੋਨਲਡ ਟਰੰਪ ਜਿਹੜੇ ਉਸ ਨੂੰ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਨੇ। ਜੀ। ਪ੍ਰੈਜ਼ੀਡੈਂਟ ਓਬਾਮਾ ਦਾ ਕਾਫੀ ਆਧਾਰ ਆ ਫਲੋਰੀਡਾ ਦੇ ਵਿੱਚ। ਅਤੇ ਹੁਣ ਜਿਹੜੀ ਟੈਲੀ ਦੀ ਗੱਲ ਕਰੀਏ ਤਾਂ ਜਗਮੋਹਨ ਜੀ, ਟੈਲੀ ਕੀ ਕਹਿੰਦੀ ਆ? ਟੈਲੀ ਜਿਹੜੀ ਓਵਰਆਲ 223 ਅਤੇ ਜੋ ਬਾਈਡਨ ਅਤੇ 174 ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਰਾਈਟ ਨਾਓ ਚੱਲ ਰਹੀ, ਜਿਹੜੀਆਂ ਡਿਕਲੇਅਰਡ ਸਟੇਟਸ ਦੀ ਕਾਊਂਟਿੰਗ ਦੇ ਹਿਸਾਬ ਦੇ ਨਾਲ। ਅਤੇ ਨਿਵਾਡਾ ਵਿੱਚੋਂ ਵੀ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਆ ਜਸਟ ਰਾਈਟ ਨਾਓ। ਉਹਦੇ ਵਿੱਚ ਅਸੀਂ ਇਹ ਦੇਖਿਆ ਕਿ ਨਿਵਾਡਾ ਦੇ ਵਿੱਚ 6 ਪ੍ਰੈਜ਼ੀਡੈਂਟ ਡੈਲੀਗੇਟਸ ਆ, 2% ਅਜੇ ਸਿਰਫ ਉਹਨਾਂ 'ਚੋਂ ਵੋਟਿੰਗ ਸਾਹਮਣੇ ਆਈ ਆ। ਅਤੇ ਉਹਦੇ ਵਿੱਚ ਇਹ ਦੇਖਿਆ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ 70% ਅਤੇ ਜੋ ਬਾਈਡਨ ਨੂੰ 26% ਜਿਹੜੀ ਵੋਟ ਹੈ। ਇਹ ਚੇਂਜ ਹੋ ਸਕਦੀ ਕਿਉਂਕਿ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਇਹਦਾ ਨਿਵਾਡਾ ਦਾ ਜਿਹੜਾ ਨਿਵਾਡਾ ਨੂੰ ਐਜ਼ ਅ ਪ੍ਰੋ ਡੈਮੋਕ੍ਰੇਟ ਸਟੇਟ ਮੰਨਿਆ ਗਿਆ। ਸੋ 2% ਦੇ ਨਾਲ ਤਾਂ ਜੇ ਇਹਨੂੰ ਕੁਛ ਨਹੀਂ ਕਹਿ ਸਕਦੇ। ਦੇਖਦੇ ਇੱਧਰ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਕੀ ਦੇਖਦੇ। ਪਰ ਨਿਵਾਡਾ ਦੇ ਵਿੱਚ ਜਿਹੜੀ ਹਿਸਪੈਨਿਕ ਵੋਟ, ਲੈਟੀਨੋ ਵੋਟ ਇੱਕ ਮੇਜਰ ਡਿਸਾਈਡਿੰਗ ਫੈਕਟਰ ਹੋਊਗਾ, ਕਿਉਂਕਿ ਜਿਹੜੀ ਮੇਜਰ ਉੱਥੋਂ ਦੀ ਇੰਪਲੋਇਮੈਂਟ ਆ, ਰੈਸਟੋਰੈਂਟ ਇੰਡਸਟਰੀ ਹੋ ਗਈ ਜਾਂ ਕੈਸੀਨੋ ਵਗੈਰਾ ਹੋ ਗਏ, ਉਹਦੇ ਵਿੱਚ ਲੈਟੀਨੋ ਵਰਕਰਾਂ ਦੀ ਗਿਣਤੀ ਬਹੁਤ ਜ਼ਿਆਦਾ, ਉਹਨਾਂ ਦੀ ਕਾਫੀ ਪਾਵਰਫੁੱਲ ਔਰਗਨਾਈਜੇਸ਼ਨ ਉੱਥੇ ਹੈਗੀਆਂ।
ਸੋ ਸੈਨੇਟਰ ਜਿਹੜੇ ਬਰਨੀ ਸੈਂਡਰਸ ਆ ਉਹਨਾਂ ਨੂੰ ਇੱਥੋਂ ਫਲੋਰੀਡਾ ਤੋਂ ਵਿੱਚੋਂ ਕਾਫੀ ਤਗੜਾ ਹੁੰਗਾਰਾ ਮਿਲਿਆ ਸੀ। ਸੋ ਦੇਖਦੇ ਹਾਂ ਨੇਵਾਡਾ ਕਿਸ ਪਾਸੇ ਨੂੰ ਜਾਂਦੀ ਆ। ਜੀ ਜੀ ਬਿਲਕੁਲ। ਤੇ ਆਪਾਂ ਇੱਕ ਬ੍ਰੇਕ ਜਿਹੜੀ ਜੀ। ਜੀ ਲੈਂਦੇ ਹਾਂ, ਫਿਰ ਇਸ ਦੇ ਨਾਲ ਨਾਲ ਦੇਖਦੇ ਹਾਂ ਕਿ ਕੀ ਅਪਡੇਟ ਜਿਹੜੀ ਜੀ ਆਉਂਦੀ ਆ ਜੋ ਬਾਈਡਨ ਦੀ ਸਪੀਚ ਦੇ ਵਿੱਚ। ਇਹ ਵੀ ਦਿਲਚਸਪ ਹੋਊਗਾ ਕਿ ਉਹ ਆਪਦੀ ਸਪੀਚ ਦੇ ਵਿੱਚ ਕੀ ਅੱਗੇ ਬੋਲਦੇ ਨੇ। ਜੀ। ਤੇ ਉਸ ਨਾਲ ਦੇ ਨਾਲ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਆ ਕੇ ਥੋੜ੍ਹਾ ਬਹੁਤ ਕੈਲੀਫੋਰਨੀਆ ਦੀਆਂ ਪ੍ਰੋਪ ਪੋਜੀਸ਼ਨ ਬਾਰੇ ਹੋਰ ਗੱਲਬਾਤ ਕਰਾਂਗੇ ਲੇਟੈਸਟ ਅਪਡੇਟ ਦੇ ਨਾਲ। ਜੀ ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਸਰੋਤੋ ਨਾਲ ਦੀ ਨਾਲ ਜੇ ਤੁਹਾਡੇ ਕੋਲ ਵੀ ਕੋਈ ਵਿਚਾਰ ਨੇ ਸਾਂਝੇ ਕਰਨ ਲਈ ਜਾਂ ਕੋਈ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਜਾਂ ਵੈਸੇ ਹੀ ਇਸ ਇਲੈਕਸ਼ਨ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਨੰਬਰ ਤੁਹਾਨੂੰ ਪਤਾ ਹੀ ਹੈ 408 272 5200 4082725200 ਦੇ ਤੁਸੀਂ ਕਾਲ ਕਰ ਸਕਦੇ ਹੋ। ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਸ ਮੌਕੇ ਇਹਨਾਂ ਨੂੰ ਕੈਲੀਫੋਰਨੀਆ ਤੋਂ ਟੈਕਸਸ ਦੇ ਲਈ ਓਨਰ ਆਪਰੇਟਰ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518। ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਬੌਬੀ ਸੀ ਗੈਲਨ ਆ ਰਹੀਆਂ ਇਲੈਕਸ਼ਨਸ ਦੇ ਵਿੱਚ ਐਲਗਰੋ ਮੇਅਰ ਦੇ ਲਈ